ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਸਿਆਸੀ ਲੋਕਾਂ ਦੇ ਕਦੇ ਭਗਤ ਨਾ ਬਣੋ। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਸਿਆਸਤਦਾਨਾਂ ਦੀ ਪੂਜਾ ਨਾ ਕਰੋ, ਉਹਨਾਂ ਨੂੰ ਸਵਾਲ ਕਰੋ। ਗਵਾਂਢੀ ਮੁਲਕ ਸ਼੍ਰੀਲੰਕਾ ਦੇ ਹਾਲਾਤ ਬੜੇ ਮਾੜੇ ਨੇ। ਇਸ ਵੇਲੇ 45 ਰੁਪਈਆਂ ਤੋਂ ਵੀ ਉੱਪਰ ਆਂਡਾ ਮਿਲਦਾ ਇੱਕ ਲੈਣਾ ਹੋਵੇ। ਕਈ ਥਾਈਂ ਤਾਂ ਖਾਣ ਵਾਲੀਆਂ ਚੀਜ਼ਾਂ ਮਿਲਦੀਆਂ ਨਹੀਂ। ਤੇਲ ਡੀਜ਼ਲ ਦੇ ਭਾਅ 300-400 ਤੋਂ ਵੀ ਉੱਪਰ ਦੱਸੇ ਜਾਂਦੇ ਨੇ, ਮੀਡੀਆ ਰਿਪੋਰਟਾਂ ਦੱਸਦੀਆਂ ਨੇ। ਪਰ ਤੁਹਾਨੂੰ ਕੀ ਪਤਾ ਵਾ ਕਿ ਉੱਥੋਂ ਦੀ ਜਿਹੜੀ ਰਾਜਪਕਸ਼ੇ ਫੈਮਿਲੀ ਆ, ਉਹ ਪਿਛਲੇ ਕਈ ਦਹਾਕਿਆਂ ਤੋਂ ਉੱਥੋਂ ਦੀ ਸੱਤਾ 'ਤੇ ਕਾਬਜ਼ ਹੈ। ਅਤੇ ਅੱਜ ਜਿਹੜੇ ਹਾਲਾਤ ਬਣੇ ਨੇ, ਇਹਨਾਂ ਹਾਲਾਤਾਂ ਦੇ ਲਈ ਉਹ ਬਹੁਤ ਹੱਦ ਤੱਕ ਨਹੀਂ, ਸਾਰੇ ਲਈ ਜ਼ਿੰਮੇਵਾਰ ਨੇ। ਅਤੇ ਤੁਹਾਨੂੰ ਪਤਾ ਉਹਨਾਂ ਦੀ ਤਾਕਤ ਦਾ ਕਾਰਨ ਕੀ ਸੀ, ਕਿਉਂ ਲੋਕ ਉਹਨਾਂ ਨੂੰ ਵਾਰ-ਵਾਰ ਸੱਤਾ 'ਤੇ ਲਿਆਉਂਦੇ ਰਹੇ। ਉਹਦਾ ਕਾਰਨ ਸੀ ਅੰਨਾ ਰਾਸ਼ਟਰਵਾਦ। ਅੰਨੇ ਰਾਸ਼ਟਰਵਾਦ ਦੇ ਜ਼ਰੀਏ ਉਹ ਲੋਕ ਲਗਾਤਾਰ ਇਹ ਰਾਜਪਕਸ਼ੇ ਪਰਿਵਾਰ ਸ਼੍ਰੀਲੰਕਾ 'ਤੇ ਰਾਜ ਕਰਦੇ ਰਿਹਾ। ਪਰ ਘੱਟ ਗਿਣਤੀ ਜਿਵੇਂ ਤਾਮਿਲ, ਮੁਸਲਮਾਨ ਅਤੇ ਈਸਾਈਆਂ ਦੇ ਵਿਰੁੱਧ ਜਿਹੜਾ ਬਿਆਨਬਾਜ਼ੀ ਜਾਂ ਉਹਨਾਂ ਨੂੰ ਹਾਸ਼ੀਆਗ੍ਰਸਤ ਜਾਂ ਉਹਨਾਂ ਦਾ ਕਤਲੇਆਮ ਕਰਕੇ, ਤਾਂ ਇੱਥੋਂ ਪਤਾ ਲੱਗਦਾ ਕਿ ਜਿਹੜਾ ਅੰਨਾ ਰਾਸ਼ਟਰਵਾਦ ਹੈ ਉਹ ਮੁਲਕ ਨੂੰ ਕਿਸ ਭਾਅ ਪੈਂਦਾ, ਲੋਕਾਂ ਨੂੰ ਉਹਦੀ ਕੀ ਕੀਮਤ ਅਦਾ ਕਰਨੀ ਪੈਂਦੀ ਹੈ। ਅੱਜ ਇਸੇ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਰਾਜਪਕਸ਼ੇ ਫੈਮਿਲੀ ਦੀ। ਇੱਕ ਅੰਦਾਜ਼ੇ ਦੇ ਮੁਤਾਬਕ 1000 ਕਰੋੜ ਡਾਲਰ ਜਾਂ 10 ਲੱਖ ਕਰੋੜ ਸ਼੍ਰੀਲੰਕਨ ਰੁਪਏ ਵਾਲਾ ਜਿਹੜਾ ਪਰਿਵਾਰ ਆ ਰਾਜਪਕਸ਼ੇ ਪਰਿਵਾਰ, ਅਤੇ ਉੱਥੋਂ ਦੇ ਲੋਕਾਂ ਕੋਲ ਇੱਕ ਬ੍ਰੈਡ ਤੱਕ ਖਰੀਦਣ ਦੇ ਲਈ ਵੀ ਪੈਸਾ ਨਹੀਂ ਬਚਿਆ। ਇਹ ਜਿਹੜਾ ਰਾਜਪਕਸ਼ੇ ਪਰਿਵਾਰ ਹੈ, ਇਹਨਾਂ ਦੇ ਕਾਰੋਬਾਰ ਪਤਾ ਕੀ ਕਿੱਥੇ ਕਿੱਥੇ ਆ। ਇਹਨਾਂ ਦਾ ਕਾਰੋਬਾਰ ਹੈਗਾ ਟੈਲੀਫੋਨ, ਹੋਟਲ, ਏਅਰਲਾਈਨਸ, ਖੇਡਾਂ, ਮੀਡੀਆ, ਚਾਹ, ਸੀਮੈਂਟ, ਫਿਲਮਾਂ, ਹੀਰੇ ਜਵਾਹਰਾਤ, ਫੌਜੀ ਸਾਜ਼ੋ ਸਮਾਨ, ਜਹਾਜ਼ਰਾਨੀ, ਇਮਾਰਤ ਸਾਜੀ ਅਤੇ ਹੋਰ ਕਈ ਇਲਾਕਿਆਂ ਦੇ ਵਿੱਚ ਵੱਡੇ ਵੱਡੇ ਕਾਰੋਬਾਰ ਹੈ। ਕੀਮਤੀ ਜ਼ਮੀਨਾਂ ਨੇ, ਆਪਣੇ 2 ਟਾਪੂ ਹੈ, ਇੱਕ ਸ਼ੀਸ਼ਲਜ਼ ਲਾਗੇ ਅਤੇ ਇੱਕ ਮਾਲਦੀਵਜ਼ ਲਾਗੇ। ਭ੍ਰਿਸ਼ਟਾਚਾਰ ਰਾਜਪਕਸ਼ੇ ਪਰਿਵਾਰ ਤੱਕ ਸੀਮਿਤ ਨਹੀਂ, ਵੱਡੇ ਪਰਿਵਾਰਾਂ, ਸਿਆਸੀ ਪਰਿਵਾਰਾਂ, ਪ੍ਰਸ਼ਾਸਕਾਂ ਅਤੇ ਵੱਖ-ਵੱਖ ਅਹੁਦਿਆਂ 'ਤੇ ਰਹਿ ਰਹੇ ਅਧਿਕਾਰੀਆਂ, ਵਪਾਰੀਆਂ, ਕਾਰੋਬਾਰੀਆਂ ਅਤੇ ਕਾਰਪੋਰੇਟਾਂ ਨੇ ਸਾਰਿਆਂ ਨੇ ਮਿਲ ਕੇ ਦੇਸ਼ ਨੂੰ ਲੁੱਟਿਆ। ਅਤੇ ਇਹਨਾਂ ਨੇ ਨਾਅਰਾ ਪਤਾ ਕੀ ਦਿੱਤਾ ਸੀ? ਰਾਸ਼ਟਰਵਾਦ ਦਾ। ਇਹ ਸਿੰਹਾਲੀ ਬੋਧੀ ਨੇ, ਸਿੰਹਾਲੀ ਬੋਧੀ ਰਾਸ਼ਟਰਵਾਦ ਸ਼੍ਰੀਲੰਕਾ ਨੂੰ ਇਸ ਭਾਅ ਪੈ ਗਿਆ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਆ ਜਿਹੜਾ ਹੁਣ ਤੁਸੀਂ ਅੰਨਾ ਰਾਸ਼ਟਰਵਾਦ ਚੱਕੀ ਫਿਰਦੇ ਹੋ, ਇਹਦੀ ਵੀ ਕਦੇ ਨਾ ਕਦੇ ਕੀਮਤ ਚੁਕਾਉਣੀ ਪੈ ਸਕਦੀ ਹੈ। ਬਿਲਕੁਲ ਉਸੇ ਤਰ੍ਹਾਂ ਜਿਸ ਤਰੀਕੇ ਨਾਲ ਬਾਦਲ ਸਾਹਿਬ ਕਦੇ ਕਹਿੰਦੇ ਹੁੰਦੇ ਸੀ ਪੰਥ ਨੂੰ ਖਤਰਾ ਹੈ, ਤਾਂ ਅੱਜ ਪੰਜਾਬ ਕਿਸ ਥਾਂ 'ਤੇ ਖੜ੍ਹਾ ਹੈ। ਪੰਜਾਬ ਨੇ ਕੀ ਭਰਪਾਈ ਕੀਤੀ ਹੈ ਬਾਦਲ ਸਾਹਿਬ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ? ਕਿੰਨਾ ਕੁਛ ਸਹਿਣਾ ਪਿਆ ਪੰਜਾਬ ਨੂੰ। ਕਰਜ਼ਾ ਪੌਣੇ 3 ਲੱਖ ਕਰੋੜ ਦੇ ਕਰੀਬ ਚਲਾ ਗਿਆ, ਜਿਹੜਾ ਕਦੇ ਪੰਜਾਬ ਸਰਪਲਸ ਸੀ। 1980 ਤੋਂ ਲੈ ਕੇ 2000 ਤੱਕ ਪੰਜਾਬ ਪ੍ਰਤੀ ਵਿਅਕਤੀ ਆਮਦਨ ਜਿਹੜਾ ਉਹ ਪਹਿਲੇ ਨੰਬਰ 'ਤੇ ਸੀ ਦੇਸ਼ ਭਰ ਦੇ ਵਿੱਚ। ਅਤੇ ਅੱਜ ਪੰਜਾਬ ਕਿੱਥੇ ਖੜ੍ਹਾ ਹੈ? ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਸਿਆਸੀ ਲੋਕਾਂ ਦੇ ਭਗਤ ਨਾ ਬਣੋ, ਸਿਆਸੀ ਲੋਕਾਂ ਨੂੰ ਸਵਾਲ ਕਰੋ। ਅੱਜ ਮੋਦੀ ਅਤੇ ਰਾਜਪਕਸ਼ੇ ਇੱਕੋ ਜਿਹੇ ਕਿਵੇਂ ਨੇ? ਕੀ ਸ਼੍ਰੀਲੰਕਾ ਵਰਗੇ ਹਾਲਾਤ ਪੰਜਾਬ ਜਾਂ ਭਾਰਤ ਦੇ ਵਿੱਚ ਵੀ ਬਣ ਸਕਦੇ ਨੇ? ਅੰਨਾ ਰਾਸ਼ਟਰਵਾਦ ਦੇਸ਼ ਦੇ ਲਈ ਖਤਰਨਾਕ ਕਿਵੇਂ ਆ? ਕਿਵੇਂ ਪਰਿਵਾਰਵਾਦ ਦੀ ਸਿਆਸਤ ਨੇ ਸ਼੍ਰੀਲੰਕਾ ਨੂੰ ਤਬਾਹੀ ਦੇ ਕੰਢੇ 'ਤੇ ਲਿਆ ਖੜਾ ਕੀਤਾ? ਅੱਜ ਸ਼੍ਰੀਲੰਕਾ ਨੂੰ ਆਰਥਿਕ ਸੰਕਟ 'ਚੋਂ ਰਾਹਤ ਪਾਉਣ ਦੇ ਲਈ ਕੁਛ ਕੁ ਲੱਖ ਡਾਲਰ ਜਿਹੜੀ ਆ ਉਹ ਮਦਦ ਦੀ ਲੋੜ ਆ। ਪਰ ਜਿਹੜਾ ਰਾਜਪਕਸ਼ੇ ਪਰਿਵਾਰ ਆ, ਜਿਹੜਾ ਪਿਛਲੇ ਲੰਬੇ ਦਹਾਕੇ ਤੋਂ ਤਕਰੀਬਨ 1947 ਤੋਂ ਹੀ ਰੱਖ ਲਓ ਤੁਸੀਂ, ਇਹ ਪਰਿਵਾਰ ਕਿਸੇ ਨਾ ਕਿਸੇ ਤਰੀਕੇ ਸੱਤਾ ਦੇ ਵਿੱਚ। ਪਰ ਅੱਜ ਦੇਸ਼ ਦੇ ਹਾਲਾਤ ਹੋਰ ਨੇ। ਪਰ ਰਾਜਪਕਸ਼ੇ ਪਰਿਵਾਰ ਕੋਲੇ 10 ਲੱਖ ਕਰੋੜ ਸ਼੍ਰੀਲੰਕਨ ਰੁਪਏ ਦੀ ਜਿਹੜੀ ਪ੍ਰਾਪਰਟੀ ਆ, 1000 ਕਰੋੜ ਰੁਪਏ ਦਾ ਉਹਨਾਂ ਦਾ ਡਾਲਰ ਦਾ ਕਾਰੋਬਾਰ ਆ। ਪਰ ਉਹਨਾਂ ਦਾ ਮੁਲਕ, ਉੱਥੋਂ ਦੇ ਹਾਲਾਤ ਕੀ ਨੇ? ਇਸੇ ਕਰਕੇ ਭਾਰਤ ਦੀ ਸਿਆਸਤ ਨੂੰ ਵੀ ਸਮਝੋ, ਇਸੇ ਕਰਕੇ ਪੰਜਾਬ ਦੀ ਸਿਆਸਤ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ। ਅਸਲ ਦੇ ਵਿੱਚ ਜਿਹੜਾ ਗੁਟਬਾਇਆ ਪਰਿਵਾਰ ਆ, ਰਾਜਪਕਸ਼ੇ ਪਰਿਵਾਰ ਆ, ਇਹਦੀ ਕਹਾਣੀ ਜਿਹੜੀ ਆ ਬੜੀ ਵਿਲੱਖਣ ਆ। ਇਹਨਾਂ ਦਾ ਪਿਤਾ ਡੌਨ ਐਲਵਨ ਰਾਜਪਕਸ਼ੇ ਸ਼੍ਰੀਲੰਕਾ ਫਰੀਡਮ ਪਾਰਟੀਆਂ ਦੇ ਵਿੱਚੋਂ ਇੱਕ ਸੀਗਾ। ਉਹ 1947 ਤੋਂ 65 ਤੱਕ ਸ਼੍ਰੀਲੰਕਾ ਦਾ ਸੰਸਦ ਮੈਂਬਰ ਰਿਹਾ। 1969 ਤੋਂ 59 ਤੋਂ ਲੈ ਕੇ 60 ਦੇ ਵਿੱਚ ਵਜ਼ੀਰ ਬਣਿਆ ਅਤੇ 64 ਦੇ ਵਿੱਚ ਕੁਝ ਸਮੇਂ ਲਈ ਸੰਸਦ ਦਾ ਡਿਪਟੀ ਸਪੀਕਰ ਬਣਿਆ। ਇਹ ਪਰਿਵਾਰ ਬੁੱਧ ਧਰਮ ਨੂੰ ਮੰਨਦਾ ਅਤੇ ਇਹਦੇ ਬਹੁਤ ਸਾਰੇ ਮੈਂਬਰ ਲੰਬੇ ਸਮੇਂ ਤੱਕ ਕਈ ਸ਼੍ਰੀਲੰਕਨ ਸਰਕਾਰਾਂ ਦੇ ਵਿੱਚ ਵਜ਼ੀਰ ਅਤੇ ਹੋਰ ਅਹੁਦਿਆਂ 'ਤੇ ਰਹੇ। ਸਭ ਤੋਂ ਸ਼ਕਤੀਸ਼ਾਲੀ ਹੈ ਗੁਟਵਾਇਆ ਦਾ ਵੱਡਾ ਭਰਾ ਮਹਿੰਦਰਾ ਰਾਜਪਕਸ਼ੇ। ਜਿਨ੍ਹਾਂ ਅਹੁਦਿਆਂ 'ਤੇ ਉਹ ਰਿਹਾ, ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ। 9 ਸਾਲਾਂ ਤੋਂ ਵੱਧ ਸਮੇਂ ਲਈ ਤਾਂ ਉਹ ਦੇਸ਼ ਦਾ ਰਾਸ਼ਟਰਪਤੀ ਰਿਹਾ, ਨਵੰਬਰ 2005 ਤੋਂ ਲੈ ਕੇ ਜਨਵਰੀ 2015 ਤੱਕ। 2004 ਤੋਂ ਲੈ ਕੇ 5, 2018 ਅਤੇ ਨਵੰਬਰ 19 ਤੋਂ ਲੈ ਕੇ 22 ਤੱਕ ਉਹ ਦੇਸ਼ ਦਾ ਪ੍ਰਧਾਨ ਮੰਤਰੀ ਰਿਹਾ। 2019 ਤੋਂ ਲੈ ਕੇ 21 ਤੱਕ ਉਹਦੇ ਕੋਲੇ ਵਿੱਤ ਵਿਭਾਗ ਸੀ। ਹੈਰਾਨੀ ਦੀ ਗੱਲ ਇਹ ਹੈ ਕਿ 2005 ਤੋਂ ਲੈ ਕੇ 15 ਤੱਕ ਦੇਸ਼ ਦਾ ਰਾਸ਼ਟਰਪਤੀ ਹੁੰਦਿਆਂ ਵੀ ਉਹ ਵਿੱਤ ਮੰਤਰੀ ਸੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਸੀ।
ਜਿੰਨੇ ਚਾਈਨਾ ਦੇ ਉੱਥੇ ਨਵੇਂ ਪ੍ਰੋਜੈਕਟ ਲੱਗੇ, ਜਿੰਨੇ ਹੋਰ ਦੂਜੇ ਦੇਸ਼ਾਂ 'ਚੋਂ ਨਿਵੇਸ਼ ਆਇਆ, ਇਹਦੇ ਸਭ ਦੇ ਵਿੱਚ ਇਹਨਾਂ ਨੇ ਦਲਾਲੀ ਖਾਧੀ ਆ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਥੇ ਸਾਡੇ ਹੁੰਦਾ ਵਾ। ਉਸ ਤੋਂ ਇਲਾਵਾ ਇਹਨਾਂ ਦਾ ਹੋਰ ਭਰਾ ਬਾਸਿਲ ਰਾਜਪਕਸ਼ੇ ਵੀ ਇਸ ਮੰਤਰੀ ਮੰਡਲ ਦੇ ਵਿੱਚ ਵਿੱਤ ਮੰਤਰੀ ਸੀ, ਅਤੇ ਪਰਿਵਾਰ ਦੇ ਕਈ ਹੋਰ ਮੈਂਬਰ। ਇਹਨਾਂ ਨੇ ਆਪਣਾ ਭਤੀਜਾ ਵੀ ਖੇਡ ਮੰਤਰੀ ਬਣਾ ਲਿਆ ਸੀ ਆਖਿਰ ਤੇ ਆ ਕੇ। ਤਾਂ ਬੰਦਰਗਾਹਾਂ, ਜਹਾਜ਼ਰਾਨੀ, ਸ਼ਾਹਰਾਹਾਂ ਬਾਰੇ ਮੰਤਰਾਲੇ ਦਾ ਭਾਰ ਵੀ ਜਿਹੜਾ ਉਹ 2010 ਤੋਂ ਲੈ ਕੇ 15 ਤੱਕ ਮਹਿੰਦਰਾ ਰਾਜਪਕਸ਼ੇ ਕੋਲੇ ਰਿਹਾ। ਮਹਿੰਦਾ ਰਾਜਪਕਸ਼ੇ। ਹੁਣ ਸਵਾਲ ਇਹ ਹੁੰਦਾ ਕਿ ਰਾਜਪਕਸ਼ੇ ਪਰਿਵਾਰ ਆ ਜਿਹੜਾ, ਇਹਦੇ ਕੋਲੇ ਇੰਨੀ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਕਰਨ ਦੀ ਤਾਕਤ ਕਿੱਥੋਂ ਆਈ? ਤਾਂ ਜਵਾਬ ਇਹ ਹੈ ਕਿ ਤਾਕਤ ਲਗਾਤਾਰ ਸੱਤਾ ਦੇ ਵਿੱਚ ਰਹਿਣ ਦੇ ਨਾਲ ਆਈ, ਤੇ ਇਸ ਪਰਿਵਾਰ ਕੋਲੇ ਕਿਹੜੀ ਜਾਦੂ ਦੀ ਛੜੀ ਹੈ ਜਿਹਦੇ ਨਾਲ ਸ਼੍ਰੀਲੰਕਾ ਦੇ ਲੋਕ ਜਿਹੜੇ ਲਗਾਤਾਰ ਉਹਨਾਂ ਨੂੰ ਵੋਟਾਂ ਪਾ ਕੇ ਨਵਾਜਦੇ ਰਹੇ ਤੇ ਵੱਡੇ ਵੱਡੇ ਅਹੁਦਿਆਂ ਤੇ ਬਿਠਾਉਂਦੇ ਰਹੇ। ਤਾਂ ਇਹਦਾ ਇੱਕੋ ਇੱਕ ਆਨਸਰ ਹੈ, ਇਹ ਸੀ ਸਿੰਹਾਲੀ ਅੰਧ ਰਾਸ਼ਟਰਵਾਦ। ਇਹ ਪਰਿਵਾਰ ਬੁੱਧ ਧਰਮ ਦੇ ਵਿੱਚ ਆਉਂਦਾ ਹੈ, ਤੇ ਸਿੰਹਾਲੀ ਅੰਧ ਰਾਸ਼ਟਰਵਾਦ ਦੇ ਤਹਿਤ ਇਹਨਾਂ ਨੇ ਮੁਸਲਮਾਨਾਂ, ਈਸਾਈਆਂ ਤੇ ਤਾਮਿਲਾਂ ਤੇ ਬੇਤਹਾਸ਼ਾ ਅਤਿਆਚਾਰ ਕੀਤੇ। ਇਹ ਜਦੋਂ ਗੋਟਬਾਇਆ ਦੇਸ਼ ਦਾ ਰੱਖਿਆ ਮੰਤਰੀ ਬਣਦਾ 2005 ਤੋਂ ਲੈ ਕੇ 15 ਤੱਕ, 21ਵੀਂ ਸਦੀ ਦਾ ਪਹਿਲਾ ਦਹਾਕਾ, ਤਾਂ ਉਦੋਂ ਉੱਥੇ ਜਿਹੜਾ ਤਾਮਿਲ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਇਲਮ ਲਿੱਟੇ ਦੀ ਅਗਵਾਈ ਦੇ ਵਿੱਚ ਦੇਸ਼ ਤੋਂ ਵੱਖ ਹੋਣਾ ਚਾਹੁੰਦੇ ਸੀ। ਦੇਸ਼ ਦੇ ਵਿੱਚ ਖਾਨਾ ਜੰਗੀ ਚੱਲ ਰਹੀ ਸੀ। ਤਾਂ ਇਹ ਬੰਦੇ ਨੇ ਕਿਹਾ ਵੀ ਅੰਧ ਰਾਸ਼ਟਰਵਾਦ ਦਾ ਨਾਅਰਾ ਦੇ ਕੇ, ਇਹ ਕਹਿੰਦਾ ਵੀ ਭਾਵੇਂ ਕੋਈ ਹਥਿਆਰ ਸਿੱਟਣ ਨੂੰ ਵੀ ਆਖੇ ਤੁਸੀਂ ਮਾਰ ਦੇਣਾ ਬੰਦਾ। 40,000 ਬੰਦਾ ਇਹਨਾਂ ਨੇ ਮਾਰਿਆ ਉਦੋਂ। ਤਾਂ ਫਿਰ ਉਸ ਤੋਂ ਬਾਅਦ ਸਫਲਤਾ ਮਿਲੀ, ਤੇ ਇਹ ਸ਼੍ਰੀਲੰਕਾ ਦੇ ਬਹੁ ਗਿਣਤੀ ਫਿਰਕੇ ਮਤਲਬ ਬੋਧੀਆਂ ਦਾ ਨਾਇਕ ਬਣ ਕੇ ਉੱਭਰਿਆ। ਫਿਰ ਲਗਾਤਾਰ ਖਾਨਾ ਜੰਗੀ ਵੱਧਦੀ ਰਹੀ, ਤੇ ਇਹ ਜਿਹੜਾ ਸ਼੍ਰੀਲੰਕਾ ਹੈ ਇਹ ਸਿੰਹਾਲੀ ਅੰਧ ਰਾਸ਼ਟਰਵਾਦ ਵਧਿਆ ਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸੇ ਦੀ ਆੜ ਦੇ ਵਿੱਚ ਜਿਹੜੇ ਸ਼੍ਰੀਲੰਕਾਈ ਲੋਕ ਆ, ਉਹਨਾਂ ਨੇ ਰਾਜਪਕਸ਼ੇ ਪਰਿਵਾਰ ਵੱਲੋਂ ਕੀਤੀਆਂ ਜਾਣ ਵਾਲੀਆਂ ਦਲਾਲੀਆਂ ਤੇ ਲੁੱਟ ਨੂੰ ਨਜ਼ਰਅੰਦਾਜ਼ ਕੀਤਾ। ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਇੱਥੇ ਕਰ ਰਹੇ ਹਾਂ, ਜਿਵੇਂ ਅਸੀਂ ਇੰਡੀਆ ਦੇ ਵਿੱਚ ਹੋ ਰਿਹਾ ਕਿ ਲੁੱਟਣ ਵਾਲੇ ਹੁਣ ਤਾਂ ਮਿਸ ਯੂਨੀਵਰਸ ਸਾਬਕਾ ਮਿਸ ਵਰਲਡ ਦੇ ਨਾਲ ਜਾਂ ਮਿਸ ਯੂਨੀਵਰਸ ਦੇ ਨਾਲ ਸੁਸ਼ਮਿਤਾ ਸੇਨ ਨਾਲ ਕਹਿ ਲਓ ਸੌਖੇ ਸ਼ਬਦਾਂ ਦੇ ਵਿੱਚ ਵਿਆਹ ਕਰਾ ਰਹੇ ਆ, ਪਰ ਇੱਥੋਂ ਲੁੱਟ ਕੇ ਚਲੇ ਗਏ। ਲਲਿਤ ਮੋਦੀ ਦੀ ਗੱਲ ਕਰ ਰਹੇ ਹਾਂ। ਕਿੰਨੇ ਲੋਕ ਜਿਹੜਾ ਵਾ ਉਹ ਇੰਡੀਆ ਦੇ ਵਿੱਚੋਂ ਸਰਮਾਇਆ ਲੁੱਟ ਕੇ ਚਲੇ ਗਏ। ਕੀ ਤੁਹਾਨੂੰ ਪਤਾ ਵਾ ਕਿ ਪਿਛਲੇ ਸਮੇਂ ਦੇ ਵਿੱਚ 2014 ਤੋਂ ਬਾਅਦ 2022 ਤੱਕ ਆਉਂਦਿਆਂ ਅਦਾਨੀ ਦਾ ਕਾਰੋਬਾਰ, ਅੰਬਾਨੀ ਦਾ ਕਾਰੋਬਾਰ, ਜਿਹੜਾ ਰਾਮਦੇਵ ਦਾ ਕਾਰੋਬਾਰ, ਮਾਫ ਕਰਨਾ, ਕਿੰਨਾ ਵਧਿਆ ਵਾ? ਕਦੇ ਗੂਗਲ ਤੇ ਜਾ ਕੇ ਸਰਚ ਕਰੋ। ਉਸੇ ਤਰ੍ਹਾਂ ਜਿਸ ਤਰ੍ਹਾਂ ਇੱਥੇ ਲੋਕਾਂ ਨੂੰ ਆਕਸੀਜਨ ਨਹੀਂ ਮਿਲੀ, ਬੈੱਡ ਨਹੀਂ ਮਿਲੇ ਕਰੋਨਾ ਦੇ ਵਿੱਚ, ਠੀਕ ਉਹੀ ਹਾਲਾਤ ਸ਼੍ਰੀਲੰਕਾ ਦੇ ਵਿੱਚ ਨੇ। ਇਸੇ ਕਰਕੇ ਅਸੀਂ ਇਹਨਾਂ ਨੂੰ ਕੰਪੇਅਰ ਕਰ ਰਹੇ ਹਾਂ। ਉਸ ਤੋਂ ਬਾਅਦ ਕੀ ਹੋਇਆ? ਫਿਰ ਇਹਨਾਂ ਨੇ ਕੁਝ ਸੁਧਾਰ ਕਰਨੇ ਚਾਹੇ। ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਮੁਲਕ ਦਾ ਭੱਠਾ ਬੈਠਣ ਵਾਲਾ ਹੈ, ਫਿਰ ਇਹ ਕਹਿੰਦੇ ਕਿ ਆਰਗੈਨਿਕ ਖੇਤੀ ਕਰਾਂਗੇ। ਉੱਧਰੋਂ ਕੋਵਿਡ ਆ ਗਿਆ, ਇਹਨਾਂ ਦੇ ਸਾਰੇ ਜਿਹੜੇ ਪਲਾਨ ਸੀਗੇ ਉਹ ਧਰੇ ਧਰਾਏ ਰਹਿ ਗਏ, ਨੀਤੀਆਂ ਫਲੋਪ ਹੋ ਗਈਆਂ। ਇਹ ਪਰਿਵਾਰ 60 ਦੇ ਦਹਾਕੇ ਤੋਂ ਲੈ ਕੇ 2022 ਤੱਕ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਹ ਸੱਤਾ ਦੇ ਵਿੱਚ ਰਿਹਾ, ਪਰ ਇਹਨਾਂ ਨੇ ਸੱਤਾ ਦੇ ਵਿੱਚ ਅੰਧ ਰਾਸ਼ਟਰਵਾਦ, ਸਿੰਹਾਲੀ ਬੋਧੀ ਰਾਸ਼ਟਰਵਾਦ ਨੂੰ ਅਪਣਾ ਕੇ ਸੱਤਾ ਭੋਗੀ, ਆਪਦੇ ਟਾਪੂ ਖਰੀਦੇ, ਮੀਡੀਆ, ਹੀਰੇ ਜਵਾਹਰਾਤ, ਖੇਡਾਂ, ਹੋਰ ਪਤਾ ਨਹੀਂ ਕਿੰਨੇ ਕੁ ਕਾਰੋਬਾਰ ਇਹਨਾਂ ਨੇ ਖੜੇ ਕੀਤੇ। ਅੱਜ ਇਹ ਪਰਿਵਾਰ 1000 ਕਰੋੜ ਡਾਲਰ ਦੇ ਕਰੀਬ ਜਿਹੜਾ ਉਹ ਆਪਦਾ ਐਮਪਾਇਰ ਖੜਾ ਕਰੀ ਬੈਠਾ, ਜਿਵੇਂ ਗਲਤ ਨਾ ਹੋਵਾਂ। ਦੂਜੇ ਪਾਸੇ ਸ਼੍ਰੀਲੰਕਾ ਨੂੰ ਰਾਹਤ ਪਾਉਣ ਦੇ ਲਈ ਕੁਝ ਕੁ ਕਰੋੜ ਡਾਲਰ ਦੀ ਮਦਦ ਦੀ ਲੋੜ ਹੈ, ਪਰ ਅੱਜ ਉਹਨਾਂ ਕੋਲੇ ਹੈ ਨਹੀਂ। ਸੋ ਇਹ ਕਹਾਣੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਜਦੋਂ ਘੱਟ ਗਿਣਤੀ ਫਿਰਕਿਆਂ ਨੂੰ ਨੁਕਰੇ ਲਾਉਣ ਦੇ ਲਈ ਜਿਹੜੀ ਬਹੁ ਗਿਣਤੀ ਲੋਕ ਆ, ਫਿਰਕੇ ਦੇ ਲੋਕ ਆ, ਉਹ ਧਾਰਮਿਕ ਭਾਵਨਾਵਾਂ ਤੇ ਸਿਆਸਤ ਕਰਨ ਵਾਲੇ ਆਗੂ ਨੂੰ ਸੱਤਾਧਾਰੀ ਬਣਾਉਂਦੇ ਰਹਿਣਗੇ, ਉਹਨਾਂ ਨੂੰ ਪਾਵਰਾਂ ਦਿੰਦੇ ਰਹਿਣਗੇ, ਤਾਂ ਫਿਰ ਸੱਤਾਧਾਰੀ ਲੋਕ ਜਿਹੜੇ ਆ ਉਹਨਾਂ ਦੀ ਭਰੋਸੇ ਦਾ ਜਿਹੜਾ ਫਾਇਦਾ ਵਾ ਜਜ਼ਬਾਤਾਂ ਦਾ, ਉਹ ਗਲਤ ਚੱਕਣਗੇ, ਤੇ ਉਹਨਾਂ ਦੇ ਲਈ ਉਸੇ ਆੜ ਦੇ ਹੇਠ ਉਹ ਐਸੀਆਂ ਪਾਲਿਸੀਆਂ ਬਣਾਉਣਗੇ ਜਿਨ੍ਹਾਂ ਦਾ ਫਾਇਦਾ ਥੋੜ੍ਹੇ ਜਿਹੇ ਦਰਮਿਆਨੇ ਵਰਗ ਜਿਹਨੂੰ ਹੁੰਦਾ ਵਾ, ਜਿਨ੍ਹਾਂ ਦਾ ਫਾਇਦਾ ਥੋੜ੍ਹੇ ਸੀਮਤ ਲੋਕਾਂ ਨੂੰ ਹੁੰਦਾ, ਮਤਲਬ ਕਾਰਪੋਰੇਟਸ ਨੂੰ ਜਾਂ ਉਹ ਆਪਣੇ ਆਪ ਨੂੰ। ਸੋ ਦੇਸ਼ ਦਾ ਕਿੰਨਾ ਵੱਡਾ ਸਰਮਾਇਆ ਜਿਹੜਾ ਵਾ ਸੱਟੇ ਖਾਤੇ 'ਚ ਪਾਇਆ। ਇੱਕ ਪਾਸੇ 10 ਲੱਖ ਕਰੋੜ ਰੁਪਈਆ ਉਦਯੋਗਪਤੀਆਂ ਦਾ ਮਾਫ ਕੀਤਾ, ਦੂਜੇ ਪਾਸੇ ਕਿਸਾਨੀ ਕਰਜ਼ਾ ਨਹੀਂ ਮਾਫ ਕਰਨਾ ਸਰਕਾਰਾਂ ਨੇ। ਹੁਣ ਕਿੰਨੀਆਂ ਜਿਹੜੇ ਵੱਡੇ ਅਦਾਰੇ ਆ, ਕਿੰਨੇ ਜਿਹੜੇ ਸਾਡੇ ਮੁਨਾਫਾ ਖੋਰ, ਜਿੱਥੋਂ ਸਾਨੂੰ ਮੁਨਾਫਾ ਆਉਂਦਾ ਜਨਤਕ ਸੈਕਟਰ ਦੇ ਵਿੱਚੋਂ, ਉਹ ਕਿੰਨਾ ਕੁਛ ਲੈ ਗਿਆ ਪ੍ਰਾਈਵੇਟ ਪਲੇਅਰਸ, ਸਾਨੂੰ ਪਤਾ ਹੀ ਨਹੀਂ ਲੱਗਿਆ। ਅਸੀਂ ਉੱਥੇ ਹੀ ਹਲੇ ਵੀ ਹਿੰਦੂ ਮੁਸਲਮਾਨ ਦੀ ਬਹਿਸ ਦੇ ਵਿੱਚ ਪਏ ਹੋਏ ਹਾਂ। ਸੋ ਇਹ ਕਹਾਣੀ ਹੈ ਉਸ ਦੇਸ਼ ਦੀ ਜਿਸ ਦੇਸ਼ ਦਾ ਰਾਜਾ ਤਾਂ ਅਮੀਰ ਹੈ, ਪਰ ਪ੍ਰਜਾ ਇਸ ਵੇਲੇ ਇੱਕ ਖਾਣ ਦੇ ਬ੍ਰੈਡ ਤੱਕ ਨੂੰ ਤਰਸੀ ਪਈ ਹੈ। ਇਹ ਕਹਾਣੀਆਂ ਸਾਨੂੰ
ਇਹੀ ਤੱਤ ਸਾਰ ਕੱਢਦੀਆਂ ਨੇ, ਇਹੀ ਸਿੱਖਿਆ ਦਿੰਦੀਆਂ ਨੇ ਕਿ ਸਿਆਸਤਦਾਨਾਂ ਦੀ ਪੂਜਾ ਨਹੀਂ ਕਰਨੀ ਚਾਹੀਦੀ। ਉਹਨਾਂ ਵੱਲੋਂ ਅੰਧ ਰਾਸ਼ਟਰਵਾਦ ਫੈਲਾਇਆ ਤਾਂ ਜਾਂਦਾ, ਪਰ ਉਹਦੀ ਘੋਖ ਕਰਨੀ ਚਾਹੀਦੀ ਹੈ। ਤੁਸੀਂ ਸਮਝੋ ਕਿ ਤੁਹਾਨੂੰ ਖਤਰਾ, ਤੁਹਾਡੇ ਬੱਚੇ ਨੂੰ ਖਤਰਾ ਕਿਸੇ ਉਦਯੋਗਪਤੀ ਤੋਂ ਹੈ ਜਿਹੜਾ ਲਗਾਤਾਰ ਤੁਹਾਡਾ ਸਰਮਾਇਆ ਖਾ ਰਿਹਾ, ਜਾਂ ਤੁਹਾਡੇ ਗੁਆਂਢ ਦੇ ਵਿੱਚ ਵਸਦੇ ਕਿਸੇ ਨਾਰਮਲ ਤੁਹਾਡੇ ਵਰਗੇ ਸਧਾਰਨ ਮੁਸਲਮਾਨ ਜਾਂ ਸਿੱਖ ਜਾਂ ਬੋਧੀ ਜੈਨੀ ਕਿਸੇ ਤੋਂ ਵੀ। ਸੋ ਇਹਨਾਂ ਨੀਤੀਆਂ ਨੂੰ ਸਮਝੋ। ਅੱਜ ਸ਼੍ਰੀਲੰਕਾ ਦੇ ਹਾਲਾਤਾਂ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ